ਪਿਆ ਕਾਲ ਤੇ ਬੋਏ ਮਾੜੇ। ਹਾਂਜੀ ਤੇ ਆਈ ਸੁਖਾਲ ਹਾਂਜੀ ਤੇ ਬੋਏ ਮਾੜੇ। ਹਾਂਜੀ ਇਹਦੇ ਚ ਦੱਸਿਆ ਗਿਆ ਕਿ ਮਤਲਬ ਇਹ ਕਿ ਵਾਰਿਸ਼ਾਹ ਲਤਾੜੀ ਦੇ ਪਏ ਮਾੜੇ ਮਾਰੇ ਖੌਫ ਦੇ ਮੂੰਹ ਨਾ ਬੋਲਦੇ ਨਹੀਂ ਜੀ। ਕਿ ਜ਼ਿੰਦਗੀ ਦੇ ਵਿੱਚ ਮਾੜਾ ਹੋਣਾ ਸਭ ਤੋਂ ਵੱਡਾ ਪਾਪ ਹੈ। ਜਿਸ ਯਾਰੀ ਵਿੱਚ ਲਾਲਚ ਹੋਵੇ ਹਾਂਜੀ ਉਹ ਕਦੇ ਤੋੜ ਨਾ ਚੜਦੀ। ਤੇ ਚਾਦਰ ਲੀਰੋ ਲੀਰ ਮੁਹੰਮਦ ਕੰਡਿਆਂ ਨਾਲ ਜੋ ਅੜਦੀ। ਹਾਂਜੀ ਇਹਦੇ ਦੱਸਿਆ ਗਿਆ ਕਿ ਦੋਸਤੀ ਜਦੋਂ ਵੀ ਤੁਸੀਂ ਕਿਸੇ ਨਾਲ ਲਾਉਂਦੇ ਹੋ ਜੀ ਜੀ। ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਦੱਸਿਆ ਤੇ ਉਹ ਜਿਹੜੀ ਹੈ ਨਾ ਉਹਦੇ 'ਚ ਕੋਈ ਲਾਲਚ ਜਾਂ ਇਸ ਤਰ੍ਹਾਂ ਦਾ ਲੋਭ ਨਹੀਂ ਹੋਣਾ ਚਾਹੀਦਾ ਵੀ ਕੋਈ ਸੌਖਾ ਬੰਦਾ ਤਾਂ ਉਹਦੇ ਨਾਲ ਯਾਰੀ ਲਾ ਲਓ ਜੀ ਵੀ ਜੀ ਮੈਨੂੰ ਇਹਦੇ ਤੋਂ ਕੋਈ ਮਾਲੀ ਫਾਇਦਾ ਹੋਏਗਾ ਜਾਂ ਮੈਂ ਕਦੀ ਇਹਨੂੰ ਦਾ ਹੀ ਲਾ ਲਾਂਗਾ। ਇੱਲ ਦਾ ਨਨਾਨ ਵਈਆ ਹਾਂਜੀ ਘੋਗੜ ਕਾਂ। ਹਾਂਜੀ ਇੱਲ ਦਾ ਨਨਾਨ ਵੀ ਆ ਟੋਡਰ ਕਾਮ ਹੀ ਹੁੰਦਾ ਹੈ, ਘੋਗੜ ਕਾਮ ਹੀ ਉਹਨੂੰ ਆਖਦੇ ਨੇ। ਜੀ ਜੀ। ਹੁਣ ਤੇ ਉਹ ਮੁੱਕੀ ਗਏ ਨੇ, ਉਹ ਵੱਡੇ ਵੱਡੇ ਕਾਂ ਹੁੰਦੇ ਸਨ ਤੇ ਉਹਦੀ ਆਵਾਜ਼ ਵੀ ਬੜੀ ਅਜੀਬੋ ਗਰੀਬੀ ਹੁੰਦੀ ਸੀ। ਅੱਲਾ ਦੀ ਸ਼ਾਨ ਤੇ ਕੁੱਤੇ ਜਲੇਬੀਆਂ ਖਾਣ। ਬਾਗਾਂ ਵਿੱਚ ਕਲੋਲ ਪਏ ਕਾਂ ਕਰਦੇ, ਕੂੜਾ ਫੋਲਣੇ ਦੇ ਉੱਤੇ ਮੋਰ ਕੀਤੇ। ਵਾਰ ਸ਼ਾਹ ਦਿਨ ਹੋਰ ਦੇ ਹੋਰ ਆਏ, ਨੇਕੀ ਚੁੱਪ ਬੈਠੀ ਬਦੀ ਸ਼ੋਰ ਕੀਤੇ। ਓ ਚੱਲ ਮੇਲੇ ਨੂੰ ਚਲੀ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ ਸਾਡੀ ਇਹ ਬੇਨਤੀ ਏ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਨੱਪਿਆ ਜੇ ਤਾਂ ਕਿ ਸਾਡੇ तमाम ਤਰ ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਸਾਹਿਬੋ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਰਹਿਮਤਾਂ ਵਾਲੇ ਇਸ ਮਹੀਨੇ ਦੇ ਵਿੱਚ ਪਿਆਰੇ ਨਬੀ ਪਾਕ ਸੱਚੇ ਸਾਹਿਬ ਰਹਿਮਤੁਲ ਲਿਲ ਆਲਮੀਨ ਦੀਆਂ ਰਹਿਮਤਾਂ ਵਾਲੀਆਂ ਸਿਫਤਾਂ ਦਾ ਬਿਆਨ ਤੁਹਾਡੇ ਹਜ਼ੂਰ ਅਸੀਂ ਅੱਜ ਕੱਲ ਕਰ ਰਹੇ ਹਾਂ। ਪਿਆਰਿਓ, ਸੱਚੇ ਸਾਹਿਬ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि व आलिहि व अस्हाबिहि व अज़वाजिहि व बारिक वसल्लम साडी सच्ची सरकार दी पुर अनवार शख्सियत दियां इस कदर खूबियां, इस कदर गुण ने, बेपाया मुहासन ने ते सिफात ने कि साहिबो कोई 2 4 10 निशिस्तां ते किते रह गईयां। कई उमरां आप जी दियां सिफतां बयान करदियां लंघा छड्डिए ते फिर भी कमा हक्कोहू आप जी दी शख्सियत दा इहाता असी नहीं कर सकते। हजूर मियाँ मुहम्मद बख्श साहब सरकार आरिफे खड़ी रूमीए पाकिस्तान फरमांदे ने भई शद्दा मद्दा जेरा जवरा शान तेरी विच आईयां ते बेखबरां नूं खबर ना काई ते खासा रमजां पाईयां। प्यारिओ, आप सच्ची सरकार दी रहमत दा एक होर ईमान अफरोज वाकया मैं तुहाडे गोशे गुजार करन लगा वां। गज़वा बदर तो बाद
ਤੁਹਾਡੇ ਕਾइंड ਨੋਟਿਸ ਦੇ ਵਿੱਚ ਹੀ ਹੈ ਕਿ ਇੰਤਹਾਈ ਇਬਰਤਨਾਕ ਸ਼ਿਕਸਤ ਹੋਈ ਸੀ ਕੁਫਾਰੇ ਮੱਕਾ ਨੂੰ, ਔਰ ਉਹ ਨਦਾਮਤ ਪਾਰੋਂ ਡੁੱਬ ਮੋਏ ਸਨ। ਪਿਆਰਿਓ, ਸ਼ਰਮਿੰਦਗੀ ਵੱਖਰੀ ਤੇ ਗੈਜ਼ੋ ਗਜ਼ਬ ਵੱਖਰਾ, ਕਿਉਂਕਿ ਨਾ ਸਿਰਫ 313 ਮੁਜਾਹਿਦੀਨ ਇਸਲਾਮ ਨੇ ਆਪਣੇ ਤੋਂ 3 ਗੁਣਾ ਵੱਡੇ ਕੁਫਾਰ ਦੇ ਲਸ਼ਕਰ ਨੂੰ ਸ਼ਿਕਸਤ ਫਾਸ਼ ਦਿੱਤੀ ਸੀ, ਬਲਕਿ ਪਿਆਰਿਓ ਉਹਨਾਂ ਦੇ ਵੱਡੇ ਵੱਡੇ ਸਰਦਾਰ ਅਬੂ ਜੇਲ ਵਰਗੇ, ਉਮਈਆ ਬਿਨ ਹਲਫ ਵਰਗੇ ਜਿਹੜੇ ਨੇ ਉਹ ਕਤਲ ਕਰ ਦਿੱਤੇ ਗਏ ਸਨ। ਇਸ ਗਜ਼ਵੇ ਦੇ ਦੌਰਾਨ ਉਮਈਆ ਬਿਨ ਹਲਫ ਸਾਹਿਬੋ ਉਹੀਓ ਹੀ ਸੀ ਜਿਹੜਾ ਹਜ਼ਰਤ ਬਿਲਾਲ ਰਜ਼ੀ ਅੱਲਾਹੁ ਤਾਲਾ ਅਨਹੁ ਦੇ ਉੱਤੇ ਇੰਤਹਾਈ ਜ਼ੁਲਮ ਕਰਦਾ ਹੁੰਦਾ ਸੀ, ਆਪ ਜੀ ਦਾ ਸਾਬਕਾ ਆਕਾ। ਉਹ ਵੀ ਗਜ਼ਵਾ ਬਦਰ ਦੇ ਦੌਰਾਨ ਮੁਸਲਮਾਨ ਮੁਜਾਹਿਦੀਨ ਦੇ ਹੱਥੋਂ ਕਤਲ ਹੋਇਆ। ਪਿਆਰਿਓ, ਉਹਦਾ ਪੁੱਤਰ ਸਫਵਾਨ ਬਿਨ ਉਮਈਆ ਆਪਣੇ ਇੱਕ ਕਜ਼ਨ ਉਮੈਰ ਬਿਨ ਵਾਹਬ ਦੇ ਨਾਲ ਬੈਤੁੱਲਾ ਸ਼ਰੀਫ ਦੇ ਵਿੱਚ ਹਤੀਮ ਦੇ ਮੁਕਾਮ ਦੇ ਉੱਤੇ ਬੈਠੇ ਸਨ ਦੋਵੇਂ, ਤੇ ਗਜ਼ਵਾ ਬਦਰ ਦੇ ਵਿੱਚ ਹੋਣ ਵਾਲੀ ਸ਼ਿਕਸਤ ਤੇ ਕਤਲੇਆਮ ਜਿਹੜਾ ਹੋਇਆ ਸੀ ਕੁਫਾਰ ਦਾ, ਉਹਦੇ ਬਾਰੇ ਗੱਲਾਂ ਪੈ ਕਰਦੇ ਸਨ। ਸਫਵਾਨ ਬਿਨ ਉਮਈਆ ਆਪਣੇ ਪਿਓ ਨੂੰ ਯਾਦ ਕਰ ਕਰਕੇ ਤੇ ਰੋਂਦਾ ਸੀ ਪਿਆ, ਤੇ ਪੇਚੋਤਾਬ ਖਾਂਦਾ ਸੀ ਪਿਆ, ਗੁੱਸੇ 'ਚ ਵੱਟ ਖਾਂਦਾ ਸੀ ਪਿਆ। ਉਹਦਾ ਕਜ਼ਨ ਜਿਹੜਾ ਸੀ ਨਾ ਜੀ, ਉਹ ਉਹਦੀ ਦਿਲਜੋਈ ਨੂੰ ਆਖਣ ਲੱਗਾ, ਜਿਹੜਾ ਨਾਲ ਉਹਦੇ ਬੈਠਾ ਸੀ, ਦੋਵੇਂ ਬਸ ਬੈਠੇ ਸਨ ਹਤੀਮ ਦੇ ਮੁਕਾਮ ਤੇ, ਜਿਹਨੂੰ ਹਜਰੇ ਇਸਮਾਇਲ ਵੀ ਆਖਿਆ ਜਾਂਦਾ ਹੈ, ਕੁਰਬਾਨੀ ਦੀ ਜਗ੍ਹਾ ਬੈਤੁੱਲਾ ਸ਼ਰੀਫ ਦੇ ਵਿੱਚ, ਉਹਦੀ ਦੀਵਾਰ ਦੇ ਨਾਲ ਬੈਠੇ ਸਨ। ਪਿਆਰਿਓ, ਉਹਦਾ ਕਜ਼ਨ ਜਿਹੜਾ ਸੀ ਨਾ ਜੀ ਉਮੈਰ ਬਿਨ ਵਾਹਬ, ਉਹ ਉਹਨੂੰ ਆਖਣ ਲੱਗਾ ਉਹਦੀ ਦਿਲਜੋਈ ਵਾਸਤੇ, ਭਈ ਮੇਰੇ ਸਿਰ ਤੇ ਕੁਝ ਕਰਜ਼ਾ ਹੈ, ਤੇ ਬੱਚੇ ਮੇਰੇ ਜਿਹੜੇ ਨੇ ਨਾ ਨਿੱਕੇ ਨਿੱਕੇ ਨੇ, ਤੇ ਮੈਨੂੰ ਇਹ ਬੜਾ ਡਰ ਏ ਕਿ ਜੇ ਮੈਂ ਮਰ ਗਿਆ ਤੇ ਮੇਰੇ ਪਿੱਛੋਂ ਮੇਰੇ ਬਾਲਾਂ ਦਾ ਕੀ ਬਣੇਗਾ, ਤੇ ਮੇਰਾ ਕਰਜ਼ਾ ਕੌਣ ਲਾਏਗਾ, ਮੇਰੇ ਬੱਚੇ ਕਰਜ਼ਾ ਦੇਣ ਜੋਗੇ ਵੀ ਨਹੀਂ। ਕਦੀ ਮੈਨੂੰ ਇਹ ਦੋਵੇਂ ਗਮ ਨਾ ਹੋਣ ਤੇ ਮੈਂ ਅਸਤਗਫੁਰullah ਨਊਜ਼ੁ ਬਿੱਲਾ ਜਾ ਕੇ ਮੁਹੰਮਦ ਪਾਕ ਦੀ ਸੱਲੱਲਾਹੁ ਅਲੈਹਿ ਵਸੱਲਮ ਦੀ ਜਾਨ ਹੀ ਲੈ ਲਵਾਂ। ਸਾਹਿਬੋ, ਉਹ ਅੱਗੋਂ ਸਫਵਾਨ ਬਿਨ ਉਮਈਆ ਆਖਣ ਲੱਗਾ ਵੀ ਇਹ ਦੋਵੇਂ ਕੰਮ ਤੂੰ ਮੇਰੇ ਜ਼ਿੰਮੇ ਛੱਡ, ਤੇਰਾ ਕਰਜ਼ਾ ਵੀ ਸਾਰਾ ਮੈਂ ਲਾਵਾਂਗਾ, ਤੇਰੇ ਬੱਚਿਆਂ ਨੂੰ ਪਾਲਣ ਦਾ, ਉਹਨਾਂ ਦੇ ਖਰਚੇ ਤਮਾਮ ਚੁੱਕਣ ਦਾ ਸਾਰਾ ਜਿਹੜਾ ਜ਼ਿੰਮਾ ਉਹ ਵੀ ਮੇਰੇ ਸਿਰ ਆਇਆ, ਤੂੰ ਇਹ ਕੰਮ ਕਰ। ਸਾਡੀ ਜਿਹੜੀ ਇੰਤਕਾਮ ਦੀ ਅੱਗ ਏ ਉਹ ਤਾਂ ਹੀ ਬੁੱਝ ਸਕਦੀ ਹੈ। ਲੋ ਸਾਹਿਬੋ, ਉਹਨਾਂ ਦੋਵਾਂ ਆਪਸ ਦੇ ਵਿੱਚ ਕੌਲ ਕਰਾਰ ਕਰ ਲਏ ਵੀ ਇਹ ਸਾਡੇ ਦੋਵਾਂ ਤੋਂ ਬਾਹਰ ਗੱਲ ਨਾ ਜਾਏ, ਕਿਸੇ ਨੂੰ ਹੋਰ ਭਿਣਕ ਨਹੀਂ ਪੈਣੀ ਚਾਹੀਦੀ। ਲੋ ਜੀ, ਉਹ ਸਫਵਾਨ ਬਿਨ ਉਮਈਆ ਨੇ ਇੱਕ ਤਲਵਾਰ ਲਈ, ਉਹਨੂੰ ਰੋਜ਼ ਉਹ ਤੇਜ਼ਾਬ ਦੇ ਵਿੱਚ ਤੇ ਜ਼ਹਿਰ ਦੇ ਵਿੱਚ ਡੋਬਦਾ ਸੀ। ਉਹ ਜ਼ਹਿਰ ਆਲੂਦ ਤਲਵਾਰ ਜਿਹੜੀ ਹੈ ਨਾ, 4 5 6 ਵਾਰੀ ਉਹਨੂੰ ਜ਼ਹਿਰ ਦੇ ਵਿੱਚ ਬੁਝਾਓ ਦੇ ਕੇ ਉਹਨੇ ਉਮੈਰ ਬਿਨ ਵਾਹਬ ਨੂੰ ਦਿੱਤੀ। ਉਮੈਰ ਬਿਨ ਵਾਹਬ ਨੂੰ ਇੱਕ ਤੇ ਇਹ ਗਮ ਸੀ ਕਿ ਉਹਦਾ ਚਾਚਾ ਕਤਲ ਹੋਇਆ ਗਜ਼ਵਾ ਬਦਰ ਦੇ ਵਿੱਚ, ਦੂਸਰਾ ਸਾਹਿਬੋ ਉਹਨੂੰ ਇਹ ਬੜਾ ਵੱਡਾ ਸੱਲ ਸੀ ਕਿ ਉਹਦਾ ਆਪਣਾ ਪੁੱਤਰ ਜਿਹੜਾ ਉਹ ਵੀ ਜੰਗੀ ਕੈਦੀ ਸੀ ਤੇ ਮੁਸਲਮਾਨਾਂ ਦੇ ਕਬਜ਼ੇ 'ਚ ਸੀ, ਕੈਦ 'ਚ ਸੀ। ਤੇ ਉਹਨੇ ਆਖਿਆ ਕਿ ਮੇਰੇ ਕੋਲ ਤੇ ਬਹਾਨਾ ਵੀ ਹੈ, ਮੈਂ ਜਾਵਾਂਗਾ ਉੱਥੇ ਤੇ ਮੈਨੂੰ ਅਗਰ ਮੁਸਲਮਾਨ ਪੁੱਛਣਗੇ ਭਈ ਕਾਫਰਾ ਜਾਂ ਮੁਸ਼ਰਿਕਾ ਤੂੰ ਇੱਥੇ ਕਿਵੇਂ ਆਇਆ, ਤੇ ਮੈਂ ਆਖਾਂਗਾ ਜੀ ਮੇਰਾ ਪੁੱਤਰ ਇੱਥੇ ਤੁਹਾਡੇ ਕੋਲ ਕੈਦੀ ਏ ਤੇ ਮੈਂ ਤੇ ਉਹਦੇ ਪਿੱਛੇ ਆਇਆ, ਉਹਨੂੰ ਮਿਲਣ ਆਇਆ। ਚੁਨਾਚਾ ਜਨਾਬ ਉਹ ਜ਼ਹਿਰ ਆਲੂਦ ਜਿਹੜੀ ਤਲਵਾਰ ਸੀ ਉਹਨੇ ਲਈ, ਸਫਵਾਨ ਬਿਨ ਉਮਈਆ ਦੇ ਕੋਲੋਂ ਊਂਠਣੀ ਤੇ ਬੈਠਾ ਤੇ ਮਦੀਨਾ ਸ਼ਰੀਫ ਜਾ ਪੜਿਆ। ਉੱਥੇ ਜਾ ਕੇ ਤੇ ਮਸਜਿਦ ਨਬਵੀ ਦੇ ਬਾਹਰ ਉਹਨੇ ਆਪਣੀ ਊਂਠਣੀ ਬਿਠਾਈ ਤੇ ਥੱਲੇ ਉਤਰ ਕੇ ਤੇ ਆਪਣੇ ਗਲੇ ਦੇ ਵਿੱਚ ਤਲਵਾਰ ਲਟਕਾ ਕੇ ਤੇ ਪਿਆਰਿਓ ਮਸਜਿਦ ਨਬਵੀ ਵੱਲ ਟੁਰ ਪਿਆ।
ਇੱਕ ਕੋਨੇ ਦੇ ਵਿੱਚ ਹਜ਼ਰਤ ਉਮਰੇ ਫਾਰੂਕ ਰਜ਼ੀ ਅੱਲਾਹ ਤਾਲਾ ਅਨਹੂ ਵੀ ਬੈਠੇ ਸਨ, ਬਾਕੀ ਸੁਹਾਬਾ ਦੇ ਨਾਲ, ਤੇ ਗਜ਼ਵਾ ਬਦਰ ਬਾਰੇ ਹੀ ਗੱਲਾਂ ਬਾਤਾਂ ਕਰ ਰਹੇ ਸਨ। ਉਹਨਾਂ ਜਦੋਂ ਵੇਖਿਆ ਕਿ ਗਲੇ ਦੇ ਵਿੱਚ ਤਲਵਾਰ ਲਟਕਾ ਕੇ ਉਮੈਰ ਬਿਨ ਵਾਬ ਮਸਜਿਦ ਨਬਵੀ ਦੇ ਵਿੱਚ ਪਿਆ ਵੜਦਾ ਹੈ ਤੇ ਸਿੱਧਾ ਸੱਚੇ ਸਾਹਿਬ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਸਾਡੀ ਸੱਚੀ ਸਰਕਾਰ ਵੱਲ ਪਿਆ ਜਾਂਦਾ ਹੈ, ਤੇ ਉਹ ਚੀਤੇ ਦੀ ਫੁਰਤੀ ਵਾਂਗੂ ਭੱਜ ਕੇ ਆਏ, ਆ ਕੇ ਉਹਨਾਂ ਉਹਦੀ ਗਰਦਨ ਨੂੰ ਪਿੱਛੋਂ ਹੀ ਦਬੋਚ ਲਿਆ, ਤੇ ਉਹ ਗਲੇ ਦੇ ਵਿੱਚ ਜਿਹੜਾ ਉਹਨੇ ਤਲਵਾਰ ਦੇ ਲਟਕਾਉਣ ਦੇ ਵਾਸਤੇ ਪਟਾ ਜਿਹਾ ਇੱਕ ਬੈਲਟ ਪਾਈ ਸੀ, ਉਹਨੂੰ ਉੱਥੇ ਹੀ ਕੱਸ ਲਿਆ ਤੇ ਫੜ ਕੇ ਉਹਨੂੰ ਇਸੇ ਤਰ੍ਹਾਂ ਹੀ ਗਰਦਨ ਤੋਂ ਦਬੋਚ ਕੇ ਸੰਗੀ ਉਹਦੀ ਘੁੱਟ ਕੇ ਤੇ ਜਾ ਕੇ ਤੇ ਸੱਚੇ ਸਾਹਿਬ ਦੀ ਖਿਦਮਤ ਦੇ ਵਿੱਚ ਪੇਸ਼ ਕਰ ਦਿੱਤਾ। ਤੇ ਆਖਣ ਲਗੇ, ਮੇਰੀ ਸਰਕਾਰ, ਇਹ ਦੁਸ਼ਮਨੇ ਖੁਦਾ ਚੰਗੀ ਨੀਅਤ ਨਾਲ ਨਹੀਂ ਇੱਥੇ ਆਇਆ। ਪਿਆਰੇ ਨਬੀ ਪਾਕ ਨੇ ਫਰਮਾਇਆ ਕਿ ਉਮਰ, ਇਹਨੂੰ ਛੱਡ ਦਿਓ। ਨਬੀ ਪਾਕ ਦੇ ਹੁਕਮ ਨੂੰ ਮੰਨਦਿਆਂ ਹੋਇਆ ਹਜ਼ਰਤ ਉਮਰ ਨੇ ਉਹਦੀ ਗਰਦਨ ਤੇ ਛੱਡ ਦਿੱਤੀ, ਲੇਕਿਨ ਬਾਕੀ ਸੁਹਾਬਾ ਨੂੰ ਆਖਿਆ ਕਿ ਨਬੀ ਪਾਕ ਦੇ ਆਲੇ ਦੁਆਲੇ ਖਲੋ ਜਾਓ, ਇਹਦਾ ਧਿਆਨ ਰੱਖਿਆ ਜੇ, ਬੜਾ ਖਤਰਨਾਕ ਆਦਮੀ ਹੈ, ਕੋਈ ਵਾਰ ਨਾ ਕਰੇ। ਹਜ਼ੂਰ ਪਾਕ ਸੱਚੇ ਸਾਹਿਬ ਨੇ ਪੁੱਛਿਆ, ਉਮੈਰ ਕਿਸ ਤਰ੍ਹਾਂ ਆਇਆ ਹੈ? ਉਸ ਆਖਿਆ ਕਿ ਮੈਂ ਜੀ ਆਪਣਾ ਪੁੱਤਰ ਜਿਹੜਾ ਮੇਰਾ, ਉਹਦੇ ਮਗਰ ਆਇਆ, ਉਹ ਜੰਗੀ ਕੈਦੀ ਹੈ ਤੇ ਤੁਹਾਡੀ ਕੈਦ ਵਿੱਚ, ਉਹਦਾ ਪਤਾ ਲੈਣ ਆਇਆ। ਸਾਹਿਬ ਪੁੱਛਿਆ ਕਿ ਸੱਚੀ ਗੱਲ ਦੱਸ, ਇੱਥੇ ਕਿਵੇਂ ਆਇਆ ਤੇ ਕਿਸ ਨੀਅਤ ਨਾਲ ਆਇਆ? ਉਹਨੇ ਫਿਰ ਦੂਸਰੀ ਵਾਰੀ ਵੀ ਝੂਠ ਹੀ ਮਾਰਿਆ, ਉਹਨੇ ਆਪਣਾ ਅਸਲ ਇਰਾਦਾ ਨਾ ਦੱਸਿਆ ਵੀ ਮੈਂ ਕਿਵੇਂ ਆਇਆ। ਪਿਆਰੇ ਨਬੀ ਪਾਕ ਨੇ ਫਿਰ ਉਹਨੂੰ ਸਾਰੀ ਗੱਲ ਸੁਣਾਈ। ਸੱਚੇ ਸਾਹਿਬ ਨੇ ਫਰਮਾਇਆ ਕਿ ਗੱਲ ਸੁਣ, ਹਤੀਮ ਦੇ ਕੋਲ ਬੈਤੁੱਲਾ ਦੇ ਸਾਏ ਦੇ ਵਿੱਚ ਬਹਿ ਕੇ ਤੂੰ ਤੇ ਸਫਵਾਨ ਬਿਨ ਉਮਈਆ ਨੇ ਇਹ ਮਤਾ ਪਕਾਇਆ ਸੀ ਭਈ ਸਫਵਾਨ ਤੇਰਾ ਕਰਜ਼ਾ ਵੀ ਲਾ ਦੇਵੇ ਔਰ ਤੇਰੇ ਬੱਚਿਆਂ ਦਾ ਦੇਖਭਾਲ ਔਰ ਖਿਆਲ ਧਿਆਨ ਵੀ ਕਰੇ, ਤੇ ਤੂੰ ਇਸ ਨੀਅਤ ਨਾਲ ਉਹਦੇ ਕੋਲੋਂ ਤਲਵਾਰ ਹੈ ਜਿਹੜੀ ਤੂੰ ਗਲੇ 'ਚ ਲਟਕਾਈ ਹੈ ਲੈ ਕੇ ਆਇਆ ਹੈ ਕਿ ਮੈਂ ਜਾ ਕੇ ਜਾਨ ਲੈ ਲਵਾਂ ਸੱਚੇ ਸਾਹਿਬ ਦੀ। ਕਿਆ ਇਹ ਗੱਲ ਝੂਠ ਹੈ? ਪਿਆਰਿਓ, ਉਹ ਥਰ ਥਰ ਕੰਬਣ ਲੱਗ ਪਿਆ। ਉਹਨੇ ਆਖਿਆ, ਹਜ਼ੂਰ ਰਸਾਲਤ ਮਾਬ, ਸੱਚੀ ਗੱਲ ਤੇ ਇਹ ਵੇ ਕਿ ਮੈਂ ਅੱਜ ਦਿਲੋਂ ਤੁਹਾਡੇ ਤੇ ਈਮਾਨ ਲੈ ਆਇਆ। ਅੱਗੇ ਵੀ ਤੁਸੀਂ ਆਖਦੇ ਸੋ ਕਿ ਮੈਂ ਅਸਮਾਨੀ ਖਬਰਾਂ ਤੁਹਾਡੇ ਤਾਈਂ ਪਹੁੰਚਾਨਾ, ਅੱਲਾਹ ਪਾਕ ਦੇ ਅਹਕਾਮਾਤ ਤੇ ਰੱਬ ਦੇ ਹੁਕਮ, ਅੱਲਾਹ ਦੇ ਉਹ ਬੰਦਿਓ ਤੁਹਾਨੂੰ ਪਹੁੰਚਾਨਾ, ਲੇਕਿਨ ਅਸੀਂ ਮੰਨਦੇ ਨਹੀਂ ਸਨ। ਲੇਕਿਨ ਅੱਜ ਤੇ ਮੈਂ ਹੈਰਾਨ ਹੀ ਹੋ ਗਿਆ, ਕਿਉਂਕਿ ਦੁਨੀਆ ਦੇ ਵਿੱਚ ਸਿਰਫ ਇੱਕ ਮੈਨੂੰ ਤੇ ਇੱਕ ਸਫਵਾਨ ਬਿਨ ਉਮਈਆ ਨੂੰ ਪਤਾ ਹੈ ਕਿ ਅਸਾਂ ਇਹ ਇਰਾਦਾ ਕੀਤਾ, ਇਹ ਸਲਾਹ ਕੀਤੀ, ਇਹ ਨਾਪਾਕ ਮਨਸੂਬਾ ਬਣਾਇਆ, ਔਰ ਅਸਾਂ ਤੇ ਇੱਕ ਦੂਜੇ ਨੂੰ ਬੇਤਹਾਸ਼ਾ ਪੱਕੀ ਕੀਤੀ ਸੀ ਵੀ ਸਾਡੇ ਦੋਵਾਂ ਤੋਂ ਇਲਾਵਾ ਕਿਸੇ ਨੂੰ ਭਿਣਕ ਵੀ ਨਾ ਪਵੇ। ਤੁਹਾਡਾ ਰੱਬ ਵਾਕਈ ਸੱਚਾ ਹੈ, ਜਿਨੇ ਤੁਹਾਨੂੰ ਹੂ ਬਹੂ ਸਾਰੀ ਗੱਲ ਦੱਸ ਛੱਡੀ ਹੈ, ਜੋ ਅਸਾਂ ਉੱਥੇ ਬਹਿ ਕੇ ਸਲਾਹ ਕੀਤੀ ਸੀ, ਜੋ ਅਸਾਂ ਉੱਥੇ ਬਹਿ ਕੇ ਮਤਾ ਪਕਾਇਆ ਸੀ। ਪਿਆਰਿਓ, ਪਿਆਰੇ ਨਬੀ ਪਾਕ ਨੇ ਆਖਿਆ ਕਿ ਦੁਸ਼ਮਨਾਨੇ ਇਸਲਾਮ ਸਣੇ ਤੇਰੇ ਜਿੰਨੇ ਮਰਜ਼ੀ ਨਾਪਾਕ ਇਰਾਦੇ ਬਣਾ ਲੈਣ, ਉਹਨਾਂ ਦੇ ਤੇ ਮੇਰੇ ਦਰਮਿਆਨ ਅੱਲਾਹ ਪਾਕ ਖਲੋਤਾ ਹੈ, ਅੱਲਾਹ ਪਾਕ ਹਾਇਲ ਹੈ, ਅੱਲਾਹ ਪਾਕ ਦੀ ਮਿਹਰ ਦੇ ਨਾਲ ਮੈਨੂੰ ਕੁਝ ਵੀ ਨਹੀਂ ਹੋ ਸਕਦਾ। ਪਿਆਰਿਓ, ਨਾ ਸਿਰਫ ਆਪਣੇ ਉਸ ਕਾਤਲ ਦੀ ਜਿਹੜਾ ਕਤਲ ਦੀ ਨੀਅਤ ਤੇ ਆਇਆ ਸੀ, ਆਪ ਸੱਚੇ ਸਾਹਿਬ ਨੇ ਉਸੇ ਵੇਲੇ ਹੀ ਜਾਨ ਬਖਸ਼ੀ ਕੀਤੀ, ਉਹ ਈਮਾਨ ਜੋ ਲੈ ਆਇਆ, ਆਪ ਦੀ ਰਹਿਮਤ ਜੋਸ਼ 'ਚ ਆ ਗਈ, ਆਪ ਨੇ ਮਾਫ ਕਰ ਦਿੱਤਾ। ਨਾ ਸਿਰਫ ਉਹਦੀ ਜਾਨ ਬਖਸ਼ੀ ਕੀਤੀ, ਉਹਨੂੰ ਮਾਫੀ ਦਿੱਤੀ, ਬਲਕਿ ਹਜ਼ਰਤ ਉਮਰ ਪਾਕ ਨੂੰ ਤੇ ਦੀਗਰ ਸੁਹਾਬਾ ਨੂੰ ਆਖਿਆ ਕਿ ਜਾਓ ਆਪਣੇ ਵੀਰ ਨੂੰ ਨਾਲ ਲੈ ਜਾਓ। ਲਫ਼ਜ਼ ਸੁਣੋ, ਆਖਿਆ ਜਾਓ ਆਪਣੇ ਵੀਰ ਨੂੰ, ਆਪਣੇ ਭਰਾ ਨੂੰ ਨਾਲ ਲੈ ਜਾਓ ਤੇ ਜਾ ਕੇ ਇਹਨੂੰ ਦੀਨ ਸਿਖਾਓ, ਇਹਨੂੰ ਇਸਲਾਮ ਸਿਖਾਓ, ਕੁਰਾਨ ਪਾਕ ਸਿਖਾਓ, ਔਰ ਇਹਦੇ ਕੈਦੀ ਬੱਚੇ ਨੂੰ ਵੀ ਰਿहा ਕਰ ਦਿਓ। ਪਿਆਰਿਓ, ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਅਨਹੂ ਨੇ ਉੱਥੇ
ਇੱਕ ਬੜਾ ਹੀ ਖੂਬਸੂਰਤ ਇੱਕ ਤਾਰੀਖੀ ਜੁਮਲਾ ਆਖਿਆ, ਉਹ ਇਹ ਕਿ ਚੂੰਕਿ ਉਮੈਰ ਬਿਨ ਵਾਹਬ ਬਹੁਤ ਵੱਡਾ ਦੁਸ਼ਮਣ ਸੀ ਇਸਲਾਮ ਦਾ, ਮੁਸਲਮਾਨਾਂ ਦਾ, ਤੇ ਹਜ਼ਰਤ ਉਮਰ ਪਾਕ ਫਰਮਾਇਆ ਕਿ ਉਮੈਰ ਮੁਸਲਮਾਨ ਹੋਣ ਤੋਂ ਪਹਿਲੇ ਤੋਂ ਮੈਨੂੰ ਖੰਜ਼ੀਰ ਤੋਂ ਵੀ ਜ਼ਿਆਦਾ ਪਲੀਦ ਤੇ ਗੰਦਾ ਜਾਪਦਾ ਸੀ, ਲੇਕਿਨ ਅੱਜ ਤੋਂ ਮੁਸਲਮਾਨ ਹੋ ਗਿਆ, ਸਾਡਾ ਭਰਾ ਬਣ ਗਿਆ, ਦਾਇਰਾ ਇਸਲਾਮ ਦੇ ਵਿੱਚ ਆ ਗਿਆ, ਅੱਜ ਮੈਨੂੰ ਤੇਰੇ ਤੋਂ ਖੂਬਸੂਰਤ ਤੇ ਹੁਸੈਨ ਤੇ ਅਜ਼ੀਜ਼ ਕੋਈ ਚੀਜ਼ ਨਹੀਂ। ਇਸ ਵਕਤ ਪਿਆਰਿਓ, ਇਹ ਸੀ ਸਾਡੇ ਪਿਆਰੇ ਨਬੀ ਪਾਕ ਦੀ ਰਹਿਮਤ ਦੀਆਂ ਕੁਝ ਵੰਨਗੀਆਂ ਜਿਹੜੀਆਂ ਮੈਂ ਰੋਜ਼ਾਨਾ ਦੀ ਬੁਨਿਆਦ ਦੇ ਉੱਤੇ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕੀਤੀਆਂ। ਸਾਹਿਬੋ, ਆਓ ਹੁਣ ਚਲੀਏ ਤੁਹਾਡੇ ਅਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेले नू चली अस्सलाम वालेकुम जनाब बाजवा साहब। जी बिस्मिल्लाह डॉक्टर साहब, वालेकुम सलाम। की हाल है जनाब, ठीक ठाक हो? जी अल्लाह पाक दा एहसान जनाब, ਤੁਹਾਡੀਆਂ ਦੁਆਵਾਂ ਬਜ਼ੁਰਗਾਂ ਦੀਆਂ। जी जी जी। ਅੱਛਾ ਮੇਰੀ ਸਰਕਾਰ, ਅੱਜ ਜਨਾਬ ਸਾਡਾ ਜਿਹੜਾ ਸਭ ਤੋਂ ਪਹਿਲਾ ਅਖਾਨ ਹੈ ਉਹ ਗਵਰਨਮੈਂਟ ਕ੍ਰਿਸਚੀਅਨ ਹਾਇਰ ਸੈਕੰਡਰੀ ਸਕੂਲ ਹੈ जी 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 ਰਾਜਾ ਬਾਜ਼ਾਰ ਰਾਵਲਪਿੰਡੀ। जी 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 ਉਹਦੇ ਵਿੱਚ ਸਰ ਸਾਡੇ ਬੜੇ ਹੀ ਪਿਆਰੇ ਮਿੱਤਰ ਨੇ ਤੇ ਸੀਨੀਅਰ ਸਬਜੈਕਟ ਸਪੈਸ਼ਲਿਸਟ ਨੇ ਮੁਹੰਮਦ ਨਸਰੁੱਲਾ ਗਿੱਲ ਸਾਹਿਬ। जी 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 ਪੱਕੇ ਜਨਾਬ ਸਾਡੇ ਦਰਸ਼ਕ ਨੇ, जी ठीक है। ਅਕਸਰ ਰਲਤ ਅੱਗੇ ਵੀ ਕਰਦੇ ਨੇ। ਅੱਜ ਸਰ ਉਹਨਾਂ ਅਖਾਨ ਭਿਜਵਾਇਆ ਵੀ ਪਿਆ ਕਾਲ ਤੇ ਬੋਏ ਮਾੜੇ हाँ जी ਤੇ ਆਈ ਸੁਖਾਲ हाँ जी ਤੇ ਬੋਏ ਮਾੜੇ। हाँ जी, ਇਹਦੇ ਚ ਦੱਸਿਆ ਗਿਆ ਕਿ ਮਤਲਬ ਇਹ ਕਿ ਵਾਰਿਸ਼ਾ ਲਤਾੜੀ ਦੇ ਪਏ ਮਾੜੇ ਮਾਰੇ ਖੌਫ ਦੇ ਮੂੰਹ ਨਾ ਬੋਲਦੇ ਨਹੀਂ, ਜੀ ਕਿ ਜ਼ਿੰਦਗੀ ਦੇ ਵਿੱਚ ਮਾੜਾ ਹੋਣਾ ਸਭ ਤੋਂ ਵੱਡਾ ਪਾਪ ਹੈ। ਆਹ ਦੁਨੀਆ 'ਚ ਛੋਟੀ ਮੱਛੀ ਵੱਡੀ ਮੱਛੀ ਨੂੰ ਖਾਈ ਜਾਂਦੀ ਹੈ। ਅਲਾਮਾ ਇਕਬਾਲ ਨੇ ਵੀ ਕਿਹਾ ਸੀ ਕਿ ਤਕਦੀਰ ਕੇ ਕਾਜ਼ੀ का ये फतवा है अज़ल से, ਜੀ है जुर्मे ज़ईफ़ी की सज़ा मर्गे मुफाजात। ਅਜੀ ਤੋ ਮਾੜਾ ਹੋਣਾ ਜਿਹੜਾ ਨਾ ਜੀ, ਇਹ ਸਭ ਤੋਂ ਵੱਡਾ ਪਾਪ ਹੈ। ਹਾਂ ਤੇ ਜਦੋਂ ਮਾੜਿਆਂ ਵਾਸਤੇ ਹਰ ਰੁੱਤ ਜਿਹੜੀ ਹੈ ਉਹਨਾਂ ਵਾਸਤੇ ਪਰੇਸ਼ਾਨੀ ਦਾ ਹੀ ਕਾਰਨ ਹੁੰਦੀ ਹੈ। ਹਾਂ ਹਾਂਜੀ, ਜੇ ਸਿਆਲ ਵੀ ਆਏਗਾ ਹਾਂਜੀ ਜਾਂ ਕਾਲ ਆਏਗਾ ਤੇ ਫੇਰ ਵੀ ਉਹਨਾਂ ਹੀ ਮਰਨਾ ਹੈ। ਹਾਂਜੀ, ਕਾਲ ਆਂਦੇ ਨੇ ਕਹਿਤ ਨੂੰ, ਜਦੋਂ ਭੁੱਖ ਪੈ ਜਾਂਦੀ ਏ, ਹਾਂਜੀ ਫਸਲ ਨਹੀਂ ਹੁੰਦੀ, ਦਾਣਿਆਂ ਦੀ ਕਮੀ ਹੋ ਜਾਂਦੀ ਏ, ਘਾਟ ਹੋ ਜਾਂਦੀ ਏ, ਤੇ ਉਸ ਵੇਲੇ ਵੀ ਸਭ ਤੋਂ ਪਹਿਲਾਂ ਇਹਨਾਂ ਹੀ ਮਾੜੀਆਂ ਹੀ ਅੱਗੇ ਚੜਨਾ ਹੁੰਦਾ ਹੈ। ਜਿਹਦੇ ਕੋਲ 4 ਪੈਸੇ ਹੁੰਦੇ ਨੇ, ਜਿਹਦੇ ਭੜੋਲੇ 'ਚ ਦਾਣੇ ਹੁੰਦੇ ਨੇ, ਉਹ 4 ਦਿਨ ਫੇਰ ਕੱਢ ਜਾਂਦਾ ਹੈ। ਤੇ ਆਇਆ ਸੁਖਾਲ, ਸੌਖਾ ਵੇਲਾ। ਸੌਖਾ ਵੇਲਾ ਜਦੋਂ ਆਏਗਾ ਤੇ ਸੌਖਾ ਵੇਲਾ ਵੀ ਤਗੜਿਆਂ ਵਾਸਤੇ ਆਉਣਾ ਹੈ। ਮਾੜੇ ਤੇ ਅੱਗੇ ਹੀ ਮਾੜੇ ਨੇ, ਉਹਨਾਂ ਦੇ ਵਿਚਾਰਿਆਂ ਮਾੜੇ ਹੀ ਰਹਿਣਾ ਫੇਰ ਵੀ। ਹਾਂਜੀ, ਕਿਉਂਕਿ ਜਿਹੜਾ ਸਾਡੇ ਇੱਥੇ ਰਾਜਨੀਤੀ ਹੈ ਨਾ ਜੀ, ਇਹਨਾਂ ਇੰਜ ਦੀ ਮਤਲਬ ਇੰਜ ਦਾ ਕੰਮ ਫਿੱਟ ਕਰ ਦਿੱਤਾ ਹੈ ਕਿ ਮਾੜਾ ਹਰ ਹਾਲ 'ਚ ਮਾੜਾ ਹੀ ਰਹੇਗਾ। ਹਾਂਜੀ, ਉਹ ਸਖਾਲ ਆ ਜਾਏ ਜਾਂ ਕਾਲ ਆ ਜਾਏ, ਉਹਨੂੰ ਇਹਨਾਂ ਤਗੜਿਆਂ ਨਹੀਂ ਹੋਣ ਦੇਣਾ। ਸਾਡਾ ਸਿਸਟਮ ਇੰਜ ਦਾ ਹੈ, ਕੋਈ ਵੈਲਫੇਅਰ ਰਿਆਸਤ ਤੇ ਨਹੀਂ ਨਾ। ਹਾਂਜੀ, ਇਹ ਵੈਲਫੇਅਰ ਰਿਆਸਤ ਹੈ ਜਿਹਦੇ 'ਚ ਟੈਲੀਵਿਜ਼ਨ ਤੇ ਹੋਰ ਗੱਲਾਂ ਹੁੰਦੀਆਂ ਨੇ ਤੇ ਉਂਝ ਅਮਲੀ ਤੌਰ ਤੇ ਹੋਰ ਗੱਲਾਂ ਹੁੰਦੀਆਂ ਜੀ। ਤੋ ਇਹਦੇ 'ਚ ਇਹ ਹੀ ਦੱਸਿਆ ਗਿਆ ਕਿ ਮਾੜਾ ਹੋਣਾ ਦੁਨੀਆ ਦੇ ਸਭ ਤੋਂ ਵੱਡਾ ਪਾਪ ਹੈ, ਤੇ ਜੇ ਵਿਚਾਰੇ ਭੁੱਖ ਵੀ ਪਏਗੀ ਤੇ ਫਿਰ ਵੀ ਉਹਨੇ ਹੀ ਪਹਿਲਾਂ ਮਰਨਾ। ਤੇ ਜੇ ਕੋਈ ਸੌਖਾ ਹਾਲਾਤ ਆਉਣਗੇ ਤੇ ਸੌਖੇ ਵੀ ਸਿਰਫ ਸੌਖਿਆਂ ਲੋਕਾਂ ਵਾਸਤੇ ਹੋਣੇ ਨੇ। ਹਾਂਜੀ, ਮਾੜਿਆਂ ਨੂੰ ਕਿਸੇ ਵੀ ਉਸ ਸੁਖਾਲ ਦੇ ਵਿੱਚੋਂ ਹਿੱਸਾ ਨਹੀਂ ਲੈਣ ਦੇਣਾ, ਕਿਉਂਕਿ ਇਹਨਾਂ ਇੰਜ ਦਾ ਮਤਲਬ ਹੈ ਕਿ ਸਿਸਟਮ ਟੀਚੇ ਫਿੱਟ ਕੀਤੇ ਨੇ ਕਿ ਉਹਦੇ 'ਚ ਮਾੜੇ ਨੂੰ ਫਾਇਦਾ ਹੋ ਸਕਦਾ ਹੀ ਨਹੀਂ। ਲੋ ਜੀ ਪਿਆਰਿਓ, ਸਾਡੇ ਬੜੇ ਹੀ ਪਿਆਰੇ ਵੀਰ, ਸਾਡੇ ਮਿੱਤਰ, ਸਾਡੇ ਸਰ ਜੀ ਮੁਹੰਮਦ ਨਸਰੁੱਲਾ ਗਿੱਲ ਸਾਹਿਬ, ਜੈਸਾ ਕਿ ਤੁਹਾਨੂੰ ਦੱਸਿਆ ਵੀ ਸੀਨੀਅਰ ਸਬਜੈਕਟ ਸਪੈਸ਼ਲਿਸਟ ਨੇ ਰਾਵਲਪਿੰਡੀ ਗਵਰਨਮੈਂਟ ਕ੍ਰਿਸਚੀਅਨ ਕਾਲਜ ਸਕੂਲ ਦੇ। ਉਹਨਾਂ ਸਾਨੂੰ ਇਹ ਅਖਾਨ ਭਿਜਵਾਇਆ ਹੈ ਵੀ ਆਇਆ ਕਾਲ ਤੇ ਮੋਏ ਮਾੜੇ ਤੇ ਆਈ ਸੁਖਾਲ ਤੇ ਫੇਰ ਵੀ ਮੋਏ ਮਾੜੇ। ਬਾਬਾ ਜੀ ਨੇ ਵੇਖੋ ਕਿੰਨੀ ਸੋਹਣੀ ਗੱਲ ਕੀਤੀ ਕਿ ਸਭ ਤੋਂ ਵੱਡੀ ਗੱਲ ਤੇ ਇਹੋ ਹੀ ਹੈ ਨਾ ਜੀ ਕਿ ਸਾਡਾ ਜਿਹੜਾ ਵਸੇਬ ਹੈ, ਸਾਡਾ ਮੁਆਸ਼ਰਾ, ਇਹਦੇ ਵਿੱਚ ਸਾਹਿਬੋ
ਮਾੜਾ ਹੋਣਾ ਹੀ ਸਭ ਤੋਂ ਵੱਡਾ ਜੁਰਮ ਹੈ। ਜਿਵੇਂ ਇਹ ਵੀ ਅਕਸਰ ਅਸੀਂ ਆਖਦੇ ਹਾਂ ਵੀ ਗਰੀਬੀ ਤੋਂ ਵੱਡੀ ਜ਼ਲਾਲਤ ਔਰ ਲਾਨਤ ਔਰ ਜੁਰਮ ਕੋਈ ਨਹੀਂ, ਉਸੇ ਤਰ੍ਹਾਂ ਮਾੜਾ ਹੋਣਾ ਵੀ ਬਹੁਤ ਵੱਡਾ ਜੁਰਮ ਹੈ। ਜੰਗਲ ਦਾ ਕਾਨੂੰਨ ਜੋ ਹੋਇਆ, ਇੱਥੇ ਕੋਈ ਮੁਹੱਜ਼ਬ ਸੁਸਾਇਟੀ ਤੇ ਹੈ ਨਹੀਂ ਜਿੱਥੇ ਅਸੀਂ ਜ਼ਿੰਦਾ ਵਾਂ, ਇੱਕ ਮੁਤਸ਼ੱਦਦ ਕਿਸਮ ਦੀ ਸੁਸਾਇਟੀ ਹੈ। ਇਸ ਵਸੇਬ ਦੇ ਵਿੱਚ ਪਿਆਰਿਓ ਜੰਗਲ ਦਾ ਕਾਨੂੰਨ ਹੈ, ਡਾਢਿਆਂ ਦਾ 7ਵੀਂ ਸੌ ਹੈ। ਤੇ ਜੇ ਕੋਈ ਇੱਥੇ ਕਹਿਤ ਪੈ ਜਾਏ, ਖੁਸ਼ਕ ਸਾਲੀ ਆ ਜਾਵੇ, ਬਾਰਿਸ਼ਾਂ ਨਾ ਹੋਣ, ਤੇ ਫੇਰ ਵੀ ਮਾੜੇ ਤੇ ਮਰ ਗਏ ਕਿਉਂਕਿ ਉਹਨਾਂ ਦੇ ਤੇ ਅੱਗੇ ਹੀ ਪੜੋਲੇ ਖਾਲੀ ਸਨ। ਕਹਿਤ ਉੱਤੋਂ ਪੈ ਗਿਆ ਤੇ ਉਹਨਾਂ ਦਾ ਤੇ ਬੇੜਾ ਗਰਕ ਹੋ ਗਿਆ। ਤੇ ਜੇ ਫਿਰ ਸੁਖਾਲ ਆ ਗਿਆ, ਯਾਨੀ ਖੁਸ਼ਹਾਲੀ ਦਾ ਵਕਤ ਆ ਗਿਆ, ਤੇ ਪਿਆਰਿਓ ਫੇਰ ਵੀ ਤੁਸੀਂ ਸਾਰੇ ਹੀ ਜਾਣਦੇ ਹੋ, ਸਾਰੇ ਹੀ ਸਿਆਣੇ ਹੋ, ਮਾੜੇ ਨੂੰ ਰੱਜ ਖਾਂਦਾ ਕੌਣ ਵੇਖ ਸਕਦਾ? ਫੇਰ ਵੀ ਦੁਨੀਆ ਉਹਦੇ ਦੁਆਲੇ ਹੋ ਜਾਂਦੀ, ਫੇਰ ਵੀ ਡੰਡਾਂ ਵਾਲੇ ਡੰਡੇ ਵਾਲੇ ਉਹਨੂੰ ਨਹੀਂ ਟਿਕਣ ਦਿੰਦੇ, ਉਹਨੂੰ ਰੋਟੀ ਖਾਂਦਿਆਂ ਵੀ ਨਹੀਂ ਕੋਈ ਵੇਖ ਸਕਦਾ। ਇਸ ਖਾਨ 'ਚ ਇਹ ਦੱਸਿਆ ਗਿਆ ਹੈ ਕਿ ਮਾੜਾ ਜਿਹੜਾ ਹੈ ਉਹਨੂੰ ਸਾਡੇ ਕਮ ਸੇ ਕਮ ਵਸੇਬ ਦੇ ਵਿੱਚ ਕਿਸੇ ਹਾਲ ਵਿੱਚ ਵੀ ਜਿਉਣ ਦਾ ਹੱਕ ਹੀ ਨਹੀਂ ਹੈ। ਬਾਈਵਾ ਸਾਹਿਬ ਸਾਡੇ ਇੱਕ ਪਰਮਾਨੈਂਟ ਵਿਊਅਰ ਨੇ ਸਿਕੰਦਰ ਚੀਮਾ ਸਾਹਿਬ, ਜੀ ਜੀ, ਸੰਭੜਿਆਲ ਜੀ, ਜ਼ਿਲ੍ਹਾ ਜੀ। ਸਿਆਲਕੋਟ ਦੀ ਤਹਿਸੀਲ ਹੈ, ਉੱਥੋਂ ਦੇ ਰਹਿਣ ਵਾਲੇ ਨੇ। ਜੀ ਜੀ ਤੇ ਉਂਝ ਬਸਿਲਸਿਲਾ ਰੁਜ਼ਗਾਰ ਸਾਊਦੀ ਅਰਬ ਦੇ ਵਿੱਚ ਮੁਕੀਮ ਨੇ। ਉਹਨਾਂ ਜਨਾਬ ਅੱਜ ਇੱਕ ਬੜਾ ਹੀ ਪਿਆਰਾ ਸ਼ੇਰ ਭੇਜਿਆ ਅੱਛਾ, ਮੀਆਂ ਮੁਹੰਮਦ ਸਾਹਿਬ ਦਾ, ਤੇ ਉਹਨਾਂ ਮੰਗ ਕੀਤੀ ਹੈ ਵੀ ਇਹਦਾ ਤਰਜਮਾ ਸਾਨੂੰ ਦੱਸੋ। ਉਹ ਸ਼ੇਰ ਇਸ ਤਰ੍ਹਾਂ ਜੀ, ਵੀ ਜਿਸ ਯਾਰੀ ਵਿੱਚ ਲਾਲਚ ਹੋਵੇ ਹਾਂਜੀ, ਉਹ ਕਦੇ ਤੋੜ ਨਾ ਚੜਦੀ, ਤੇ ਚਾਦਰ ਲੀਰੋ ਲੀਰ ਮੁਹੰਮਦ ਕੰਡਿਆਂ ਨਾਲ ਜੋ ਅੜਦੀ। ਹਾਂਜੀ, ਇਹਦੇ ਵਿੱਚ ਦੱਸਿਆ ਗਿਆ ਕਿ ਦੋਸਤੀ ਜਦੋਂ ਵੀ ਤੁਸੀਂ ਕਿਸੇ ਨਾਲ ਲਾਉਂਦੇ ਹੋ, ਜੀ ਜੀ, ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਦੱਸਿਆ ਤੇ ਉਹ ਜਿਹੜੀ ਹੈ ਨਾ, ਉਹਦੇ 'ਚ ਕੋਈ ਲਾਲਚ ਜਾਂ ਇਸ ਤਰ੍ਹਾਂ ਦਾ ਲੋਭ ਨਹੀਂ ਹੋਣਾ ਚਾਹੀਦਾ ਵੀ ਕੋਈ ਸੌਖਾ ਬੰਦਾ ਹੈ ਤਾਂ ਉਹਦੇ ਨਾਲ ਯਾਰੀ ਲਾ ਲਓ ਜੀ, ਵੀ ਜੀ ਮੈਨੂੰ ਇਹਦੇ ਤੋਂ ਕੋਈ ਮਾਲੀ ਫਾਇਦਾ ਹੋਏਗਾ ਜਾਂ ਮੈਂ ਕਦੀ ਇਹਨੂੰ ਦਾ ਹੀ ਲਾ ਲਾਂਗਾ। ਹਾਂ ਹਾਂ ਹਾਂ, ਹਾਂਜੀ, ਤੇ ਇਹ ਵੀ ਇੱਕ ਲਾਲਚ ਦੀ ਕਿਸਮ ਹੈ ਨਾ। ਬਿਲਕੁਲ ਜੀ ਬਿਲਕੁਲ। ਤੇ ਯਾਰੀ ਜਿਹੜੀ ਹੈ ਉਹ ਬਿਲਕੁਲ ਬੇਲੌਸ ਹੀ ਹੋਣੀ ਚਾਹੀਦੀ ਹੈ, ਬਗੈਰ ਲਾਲਚ ਤੋਂ ਹੋਣੀ ਚਾਹੀਦੀ ਹੈ, ਸਿਰਫ ਇਸ ਵਾਸਤੇ ਕਿ ਇੱਕ ਦੂਜੇ ਦਾ ਖੈਰ ਖਾਹ ਤੇ ਇੱਕ ਦੂਜੇ ਦਾ ਬੰਦਾ ਮੁਹੱਬਤੀ ਹੋਵੇ। ਤੇ ਉਹ ਫਿਰ ਅਗਰ ਇਹਨਾਂ ਨੀਹਾਂ ਦੇ ਉੱਤੇ ਯਾਰੀ ਉਸਰੀ ਹੋਏ ਤੇ ਉਹ ਉਮਰਾਂ ਤੀਕਰ ਮਤਲਬ ਉਮਰਾਂ ਬੱਧੀ ਮਤਲਬ ਚੱਲਦੀ ਰਹਿੰਦੀ। ਜੀ ਜੀ, ਤੇ ਜਦੋਂ ਵੀ ਯਾਰੀ ਦੇ ਵਿੱਚ ਫਿੱਕ ਮਤਲਬ ਇੱਕ ਲਾਲਚ ਆ ਜਾਏਗਾ ਤੇ ਉਹਦੇ 'ਚ ਫਿੱਕ ਪੈ ਜਾਏਗੀ, ਔਰ ਜਦੋਂ ਫਿੱਕ ਪੈ ਜਾਏਗੀ ਤੇ ਸਾਂਝਾਂ ਜਿਹੜੀਆਂ ਨੇ ਉਹ ਕਮਜ਼ੋਰੀਆਂ ਹੋ ਕੇ ਤੇ ਹੌਲੀ ਹੌਲੀ ਟੁੱਟ ਜਾਣਗੀਆਂ। ਹਾਂ ਹਾਂ, ਵਾਹ, ਤਕਲੀਫ ਦੇਣ ਵਾਲੀ ਚੀਜ਼ ਹੈ, ਲੇਕਿਨ ਇਹ ਇੰਜ ਹੀ ਹੁੰਦਾ ਹੈ। ਇਸ ਵਾਸਤੇ ਜਿੱਥੇ ਵੀ ਤੁਹਾਡੀ ਦੋਸਤੀ ਹੋਵੇ ਉਹ ਬਿਲਕੁਲ ਬਗੈਰ ਲਾਲਚ ਤੋਂ ਹੋਣੀ ਚਾਹੀਦੀ ਹੈ। ਵਾਹ, ਹਾਂਜੀ, ਸਵਾਦ ਤੇ ਤਾਂ ਨਾ ਵੇਖੋ ਨਾ ਜੀ ਕਿ ਜ਼ਿੰਦਗੀ 'ਚ ਯਾਰਾਂ ਨੂੰ ਵੀ ਇੱਕ ਦੂਜੇ ਤੇ ਕੋਈ ਪ੍ਰੋਬਲਮਾਂ ਮਸਲੇ ਮਸਾਇਲ ਆਉਂਦੇ ਰਹਿੰਦੇ ਨੇ, ਤੇ ਸਵਾਦ ਤੇ ਤਾਂ ਹੈ ਕਿ ਤੁਹਾਨੂੰ ਔਖਤ ਵਿੱਚ ਵੇਖ ਕੇ, ਮੁਸ਼ਕਲ ਵਿੱਚ ਵੇਖ ਕੇ ਯਾਰ ਆਪ ਆ ਕੇ ਬੌੜੇ, ਹਾਂਜੀ, ਤੇ ਉਹ ਆ ਕੇ ਤੇ ਤੁਹਾਡੇ ਹੱਥ 'ਚ ਕੋਈ ਪੈਸੇ ਫੜਾ ਜੇ, ਯਾਰ ਹੈ ਨਾ ਤੇਰੇ ਤੇ ਮੁਸ਼ਕਲ ਆ ਪਈ ਹੈ, ਇਹ ਦੂਜੀ ਗੱਲ ਹੈ। ਹਾਂਜੀ, ਤੇ ਤੁਸੀਂ ਵੀ ਬਾਅਦ 'ਚ ਉਹਦਾ ਮਤਲਬ ਭਰਮ ਰੱਖਣ ਲਈ ਉਹਨੂੰ ਉਂਝੀ ਔਖੇ ਵੇਲੇ ਤੇ ਜਾ ਉਹਦਾ ਕੇ ਇਹਸਾਨ ਲਾਉਣ ਦੀ ਕੋਸ਼ਿਸ਼ ਕਰੋ। ਕੋਸ਼ਿਸ਼ ਇਹ ਤੇ ਦੂਜੀ ਗੱਲ ਹੈ। ਹਾਂਜੀ, ਤੇ ਜੇ ਇਹਦਾ ਮੋਢੀ ਲਾਲਚ ਦੇ ਉੱਤੇ ਬੰਨਿਆ ਜਾਏ ਤੇ ਫਿਰ ਇਹ ਜਿਹੜੀ ਹੈ ਨਾ ਮਤਲਬ ਇਹ ਕਿਸੇ ਵੀ ਸਿਰੇ ਨਹੀਂ ਚੜ ਨਹੀਂ ਚੜ੍ਹਦੀ। ਇਹਦੀ ਸਗਵੀਂ ਮਿਸਾਲ ਇਸ ਤਰ੍ਹਾਂ ਵੀ ਚਾਦਰ ਤੁਸੀਂ ਨਵੀਂ ਵੀ ਲੈ ਲਓ, ਹਾਂਜੀ, ਤੇ ਅਗਰ ਤੁਸੀਂ ਕੰਡਿਆਂ ਦੇ ਵਿੱਚੋਂ ਦੀ ਲੰਘੋਗੇ ਤੇ ਉਹ ਕਿਤੇ ਨਾ ਕਿਤੇ ਕੰਡਿਆਂ ਨਾਲ ਅੜ ਕੇ ਤੋਂ ਲੀਰੋ ਲੀਰ ਹੋ ਜਾਏਗੀ, ਪਾਟ ਜਾਏਗੀ। ਹਾਂਜੀ, ਹਾਂਜੀ, ਤੋ ਚਾਦਰ ਨੂੰ ਬਚਾਈ ਰੱਖਣਾ ਅਸਲ 'ਚ ਗੱਲ ਇਹ ਵੇ ਕਿ ਯਾਰੀ ਨੂੰ ਵੀ ਲੋਭ ਲਾਲਚ ਤੋਂ ਬਚਾ ਕੇ ਰੱਖਣਾ ਚਾਹੀਦਾ। ਵਾਹ ਵਾਹ, ਲੋ ਜੀ ਸਾਹਿਬੋ, ਸਾਡੇ ਵੀਰ ਸਿਕੰਦਰ ਚੀਮਾ ਸਾਹਿਬ ਨੇ ਵੇਖੋ ਕਿੱਡਾ ਪਿਆਰਾ, ਕਿੱਡਾ ਮੱਤ ਭਰਿਆ, ਕਿੱਡਾ ਗਿਆਨ ਭਰਿਆ ਸ਼ੇਰ ਭੇਜਿਆ ਹਜ਼ੂਰ ਮੀਆਂ ਮੁਹੰਮਦ ਬਖਸ਼ ਸਾਹਿਬ ਆਰਿਫੇ ਖੜੀ ਦਾ। ਤੇ ਬਾਈਵਾ ਸਾਹਿਬ ਨੇ ਵੇਖੋ ਕਿੱਡੀ ਸੋਹਣੀ ਉਹਦੀ ਵੰਡ ਕੀਤੀ ਏ। ਸ਼ੇਰ ਇਸ ਤਰ੍ਹਾਂ ਹੈ ਭਈ, ਜਿਸ ਯਾਰੀ ਵਿੱਚ ਲਾਲਚ ਹੋਵੇ ਉਹ ਕਦੇ ਤੋੜ ਨਹੀਂ ਚੜਦੀ, ਤੇ ਚਾਦਰ ਲੀਰੋ ਲੀਰ ਮੁਹੰਮਦ ਕੰਡਿਆਂ ਨਾਲ ਜੜਦੀ। ਵੇਖੋ ਨਾ, ਗੁਜ਼ਾਰਿਸ਼ ਹੈ ਕਿ ਪਹਿਲੇ ਮਿਸਰੇ ਦੇ ਵਿੱਚ ਮੀਆਂ ਮੁਹੰਮਦ ਸਾਹਿਬ ਨੇ ਇੱਕ ਗੱਲ ਕੀਤੀ ਹੈ ਤੇ ਦੂਸਰੇ ਮਿਸਰੇ ਦੇ ਵਿੱਚ ਉਸ ਗੱਲ ਨੂੰ ਸਮਝਾਇਆ ਹੈ। ਜਿਵੇਂ ਬਾਜਵਾ ਸਾਹਿਬ ਸਾਰਾ ਤੁਹਾਨੂੰ ਦੱਸਿਆ ਵੀ ਇਹ ਨਖੇੜ ਕੇ, ਦੋਸਤਾਨਾ ਕਿਸੇ ਵੀ
ਬੰਦੇ ਦਾ ਕਿਸੇ ਨਾਲ ਹੋਵੇ ਤੇ ਬਿਲਕੁਲ ਬੇਲੌਸ, ਬਿਲਾ ਕਿਸੇ ਤਮਾ, ਬਗੈਰ ਕਿਸੇ ਲਾਲਚ ਦੇ ਹੋਣਾ ਚਾਹੀਦਾ ਹੈ। ਜੇ ਬੰਦਾ ਇਹ ਜ਼ਿਹਨ 'ਚ ਰੱਖ ਲਵੇ ਕਿ ਯਾਰ ਇਹ ਮੇਰੇ ਜਿਹੜਾ ਦੋਸਤ ਇਹ ਬੜਾ ਮਾਲਦਾਰ ਹੈ ਤੇ ਮੈਂ ਇਹਦੇ ਕੋਲੋਂ ਕੋਈ ਮਾਲੀ ਮੁਫਾਦ ਉਠਾਵਾਂਗਾ, ਜਾਂ ਮੇਰਾ ਮਿਹਰਬਾਨ, ਮੇਰਾ ਦੋਸਤ, ਮੇਰਾ ਖੈਰ ਖਾ ਕੋ ਬਹੁਤ ਵੱਡਾ ਅਫਸਰ ਹੈ ਤੇ ਮੈਂ ਇਹਦੇ ਕੋਲੋਂ ਕੋਈ ਕੰਮ ਸ਼ਾਮ ਆਪਣੇ ਕਢਵਾਵਾਂਗਾ, ਤੇ ਪਿਆਰਿਓ ਫਿਰ ਉਹ ਦੋਸਤੀ ਤੋੜ ਨਹੀਂ ਚੜਦੀ। ਇਹ ਜਿਹੜੇ ਕੰਡੇ ਨੇ ਨਾ ਜੀ, ਇਹ ਲਾਲਚ ਹੈ ਔਰ ਤਮਾ ਹੈ, ਤਮਾ ਹੈ ਨਫਸਾਨੀ, ਮੁਫਾਦ ਪ੍ਰਸਤੀ, ਖੁਦ ਗਰਜ਼ੀ। ਤੇ ਯਾਰੀ ਜਿਹੜੀ ਹੈ ਉਹ ਇੱਕ ਚਾਦਰ ਹੈ। ਮੀਆਂ ਮੁਹੰਮਦ ਸਾਹਿਬ ਫਰਮਾਉਂਦੇ ਨੇ ਕਿ ਜਿਹੜੀ ਚਾਦਰ ਹੈ ਨਾ, ਜਿਹਦੀ ਤੂੰ ਬੁੱਕਲ ਮਾਰ ਕੇ ਫਿਰਨਾ ਪਿਆ, ਚਾਦਰ ਇੱਜ਼ਤ ਦੀ ਅਲਾਮਤ ਹੈ। ਇਹਨੂੰ ਤੂੰ ਆਪਣੇ ਦੋਸਤ ਨੇ ਤੇਰੀ ਇੱਜ਼ਤ ਕਰਦਾ ਵਾ, ਤੂੰ ਤੇ ਸੋਹਣੀ ਚਾਦਰ ਲਈ ਹੈ, ਚਾਦਰ ਇੱਜ਼ਤ ਦੀ ਤੁਹਾਨੂੰ ਦੱਸਿਆ ਅਲਾਮਤ ਹੈ। ਇਹਨੂੰ ਤਮੇ ਨਫਸਾਨੀ, ਲਾਲਚ, ਮੁਫਾਦ ਪ੍ਰਸਤੀ, ਖੁਦ ਗਰਜ਼ੀ, ਇਹਨਾਂ ਕੰਨਿਆਂ ਦੇ ਨਾਲ ਅੜਨ ਨਾ ਦੇਵੀਂ, ਨਹੀਂ ਤੇ ਲੀਰੋ ਲੀਰ ਹੋ ਜਾਏਗੀ, ਤੇਰੀ ਦੋਸਤੀ ਖਤਮ ਹੋ ਜਾਏਗੀ ਔਰ ਕਿਸੇ ਅੱਛੇ ਮੋੜ ਤੇ ਵੀ ਨਹੀਂ ਮੁੱਕੇਗੀ। ਬੇਇੱਜ਼ਤ ਹੋ ਕੇ ਖਤਮ ਹੋਵੇਗਾ ਉਹਦੇ ਨਾਲ, ਤੇਰਾ ਯਾਰਾਨਾ ਬੇਇੱਜ਼ਤ ਹੋ ਕੇ ਮੁੱਕੇਗਾ। ਬਾਜਵਾ ਸਾਹਿਬ ਸਰਬਜੀਤ ਸਿੰਘ ਜੀ ਜੀ, ਸਾਡੇ ਬੜੇ ਪਿਆਰੇ ਮਿੱਤਰ ਨੇ ਚੜ੍ਹਦੇ ਪੰਜਾਬ ਤੋਂ, ਜੀ ਜੀ ਜੀ, ਉਹਨਾਂ ਜਨਾਬ ਅਖਾਨ ਭੇਜਿਆ ਇੱਲ ਦਾ 99 ਹਾਂਜੀ ਘੋਗੜ ਕਾਂ। ਹਾਂਜੀ, ਇੱਲ ਦਾ 99 ਟੋਡਰ ਕਾਮੀ ਹੁੰਦਾ ਹੈ, ਕੋਗੜ ਕਾਮੀ ਉਹਨੂੰ ਆਖਦੇ ਨੇ। ਅਜੇ ਜੀ, ਹੁਣ ਤੇ ਉਹ ਮੁੱਕੀ ਗਏ ਨੇ, ਉਹ ਵੱਡੇ ਵੱਡੇ ਕਾਂ ਹੁੰਦੇ ਸਨ ਤੇ ਉਹਦੀ ਆਵਾਜ਼ ਵੀ ਬੜੀ ਅਜੀਬੋ ਗਰੀਬੀ ਹੁੰਦੀ ਸੀ ਜੀ। ਤੇ ਮਤਲਬ ਇਹਦੇ ਚ ਦੱਸਿਆ ਗਿਆ ਕਿ ਜਿਹੜਾ ਬੰਦਾ ਧੱਕੇ ਨਾਲ ਆਪਣੀ ਰਿਸ਼ਤੇਦਾਰੀ ਸੱਜੇ ਖੱਬੇ ਕੋ ਮਸਨ ਤਗੜਾ ਬੰਦਾ ਹੈ ਤੇ ਉਹਦੇ ਨਾਲ ਐਵੇਂ ਹੀ ਮੇਰੀ ਮਾਸੀ ਦੇ ਪੁੱਤਰ ਦੀ ਧੀ ਦਾ ਜਵਾਈ ਤੇ ਉਹਦਾ ਅੱਗੋਂ ਪਤਾ ਨਹੀਂ ਕੀ ਲੱਗਦਾ ਹੈ, ਉਹ ਫਿਰ ਇਸ ਤਰ੍ਹਾਂ ਦੀ ਰਿਸ਼ਤੇਦਾਰੀ ਜਿਹੜੀ ਹੈ ਨਾ ਇੱਕ ਮਾਹੌਲ ਬਣ ਜਾਂਦੀ ਹੈ। ਅਜੇ ਜੀ, ਨਨਾਨ ਵੀ ਆਂਦੇ ਨੇ, ਨਨਾਨ ਦਾ ਖਾਮਦ, ਅਜੀ ਇਸ ਤਰ੍ਹਾਂ ਯਾਨੀ ਨਨਾਨ ਜਿਹੜੀ ਹੈ ਉਹ ਖਾਮਦ ਦੀ ਭੈਣ ਹੁੰਦੀ ਹੈ, ਜਿਹੜਾ ਉਹਦਾ ਪਤੀ ਹੁੰਦਾ ਹੈ, ਔਰ ਉਹਦਾ ਜਿਹੜਾ ਖਾਮਦ ਹੈ, ਹਾਂਜੀ, ਤੇ ਅੱਗੋਂ ਮਤਲਬ ਹੈ ਕਿ ਇੱਲ ਦਾ ਨਨਾਨ ਵੀਆ ਟੋਡਰ ਖਾਂ, ਔਰ ਉਹ ਮਤਲਬ ਇਹ ਦੱਸਿਆ ਜਾਂਦਾ ਵੀ ਉਹਨਾਂ ਰਿਸ਼ਤੇਦਾਰੀਆਂ ਦੀ ਕੋਈ ਐਡੀ ਕਦਰ ਕੀਮਤ ਜਿਹੜੀ ਹੈ ਨਾ ਨਹੀਂ ਸਮਝੀ ਜਾਂਦੀ। ਅਜੇ ਜੀ, ਯਾਨੀ ਉਹ ਡਾਇਰੈਕਟ ਜਾਂ ਸਿੱਧੀ ਸਾਵੀਂ ਸਾਕੀ ਤੇ ਨਹੀਂ ਨਾ, ਹਾਂਜੀ, ਉਹ ਕਿੱਥੋਂ ਦੀ ਭੋਂ ਪਾ ਕੇ ਵਾਲ ਪਾ ਕੇ ਤੇ ਮਤਲਬ ਉਹ ਸਾਕੀ ਬਣਦੀ ਹੈ, ਔਰ ਉਹਦੇ 'ਚ ਫਿਰ ਉਹ ਹੇਜ ਵੀ ਤੇ ਉਹ ਸਾਰੀ ਮੁਹੱਬਤ ਵੀ ਓਨੀ ਕੀ ਹੁੰਦੀ ਹੈ। ਤੇ ਜੇ ਕੋਈ ਇੰਜ ਦੀ ਰਿਸ਼ਤੇਦਾਰੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਤੇ ਲੋਕੀ ਉਹਨੂੰ ਜੁਗਤਾਂ ਕਰਦੇ। ਲਓ ਜੀ ਪਿਆਰਿਓ, ਵੇਖੋ ਬਾਜਵਾ ਸਾਹਿਬ ਨੇ ਕਿੱਡੀ ਪਿਆਰੀ ਵੰਡ ਕੀਤੀ। ਸਰਦਾਰ ਸਰਬਜੀਤ ਸਿੰਘ ਹੋਰਾਂ ਨੇ ਜਿਹੜਾ ਅਖਾਨ ਭਿਜਵਾਇਆ ਸੀ, ਉਸ ਅਖਾਨ ਦੀ ਅਖਾਨ ਤੁਸਾਂ ਸਮਾਤ ਫਰਮਾਇਆ ਵੀ ਇੱਲ ਦਾ 99 ਘੋਗੜ ਕਾਂ ਜਾਂ ਟੋਡਰ ਕਾਂ। ਇਹ ਵੱਡੇ ਕਾਂ ਹੁੰਦੇ ਸਨ, ਜਿਵੇਂ ਦੱਸਿਆ ਬਾਜਵਾ ਸਾਹਿਬ, ਇਹ ਪਹਾੜੀ ਇਲਾਕਿਆਂ 'ਚ ਹੁਣ ਵੀ ਕਦੀ ਜਾਈਏ ਨਾ ਜੀ, ਸ਼ੁਮਾਲੀ ਇਲਾਕਾ ਜਾ ਤੇ ਉੱਥੇ ਕਦੀ ਕੋਈ ਇੱਕ ਅੱਧਾ ਦਾਣਾ ਦਿਸਦਾ। ਇੱਧਰ ਸਾਡੇ ਮੈਦਾਨੀ ਪੰਜਾਬ ਵਿੱਚ ਬਿਲਕੁਲ ਹੀ ਮੁੱਕ ਗਏ ਨੇ। ਹੁਣ ਬਾਜਵਾ ਸਾਹਿਬ ਦੱਸਿਆ ਵੀ 99 ਹੁੰਦਾ, ਨਨਾਨ ਦਾ ਖਾਵੰਦ। ਹੁਣ ਇੱਲ ਜਿਹੜੀ ਏ ਉਹਦੀ ਨਨਾਨ ਵੀ ਇੱਲ ਹੀ ਹੋਣੀ ਹੈ ਤੇ ਉਹਦਾ ਅੱਗੋਂ 99 ਉਹ ਵੀ ਕੋਈ ਇੱਲ ਦੀ ਕੌਮ ਨਸਲ ਚੋਂ ਹੀ ਹੋਣਾ ਨਾ ਜੀ, ਢੋਡਰ ਕਾਂ ਦੇ ਹੋ ਨਹੀਂ ਸਕਦਾ। ਤੇ ਜਦੋਂ ਕੋਈ ਬੰਦਾ ਜਿਹਦਾ ਕੋਈ ਜੋੜ ਮੇਲ ਹੀ ਨਾ ਹੋਵੇ ਕਿਸੇ ਵੱਡੇ ਬੰਦੇ ਦੇ ਨਾਲ, ਉਹ ਧੱਕੇ ਨਾਲ ਆਪਣੀ ਰਿਸ਼ਤੇਦਾਰੀ ਜਾਂ ਫਲਾਣਾ ਵਜ਼ੀਰ ਨਹੀਂ ਜਿਹੜਾ ਬਣਿਆ ਕੱਲ ਪਰਸੋਂ, ਉਹ ਮੇਰੀ ਭੈਣ ਦਾ ਫਲਾਣੇ ਦਾ, ਅੱਗੋਂ ਜਿਵੇਂ ਬਾਜਵਾ ਸਾਹਿਬ ਦੱਸਿਆ ਵੀ ਦੂਰ ਦੀ ਉਹਦੇ ਨਾਲ ਰਿਸ਼ਤੇਦਾਰੀ ਜਿਤਾਏ, ਹਾਲਾਂਕਿ ਕੋਈ ਤਾਲਮੇਲ ਨਾ ਹੋਵੇ, ਕੋਈ ਜੋੜ ਮੇਲ ਨਾ ਹੋਵੇ ਪਿਆਰਿਓ, ਤੇ ਧੱਕੇ ਨਾਲ ਮਖਮਲ ਦੇ ਵਿੱਚ ਪਵੰਦ ਲਾਉਣ ਵਾਲੀ ਗੱਲ ਹੈ ਨਾ ਜੀ, ਟਾਟ ਦਾ। ਸਾਡੇ ਦੇਸ਼ ਪੰਜਾਬ ਵਿੱਚ ਜਿਵੇਂ ਆਖਦੇ ਨੇ ਭਈ ਤਗੜੇ ਦੇ ਸਾਲੇ ਵੀ ਬੇਤਹਾਸ਼ਾ ਤੇ ਮਾੜੇ ਦਾ ਭਨੂਜਾ ਵੀ ਕੋਈ ਨਹੀਂ ਬਣਦਾ। ਇਹ ਵੀ ਅਖਾਣ ਹੀ ਐਸਾ ਥੋੜੇ ਦਿਨ ਪਹਿਲੇ ਕੀਤਾ ਸੀ। ਬਾਜਵਾ ਸਾਹਿਬ ਫਰਮਾਉਂਦੇ ਨੇ ਕੋਈ ਅਜਿਹਾ ਬੰਦਾ ਜਿਹੜਾ ਧੱਕੇ ਨਾਲ ਬੇਜੋੜ ਜਿਹਾ ਕੋਈ ਰਿਸ਼ਤਾ ਹੋਵੇ ਤੇ ਜਿਤਾ ਕੇ ਉਸ ਰਿਸ਼ਤੇ ਨੂੰ ਤੇ ਰਿਸ਼ਤੇਦਾਰੀ ਕਾਇਮ ਕਰਨ ਦੀ ਕੋਈ ਨਾਕਾਮ ਕੋਸ਼ਿਸ਼ ਕਰੇ, ਤੇ ਉੱਥੇ ਫਿਰ ਇਹ ਅਖਾਣ ਬੋਲਿਆ ਜਾਂਦਾ ਵੀ ਕਿੱਥੇ ਤੂੰ ਤੇ ਕਿੱਥੇ ਉਹ। ਇਹ ਤੇ ਉਹੀ ਗੱਲ ਹੋ ਗਈ ਜਿਵੇਂ ਇੱਲ ਦਾ 99 ਢੋਡਰ ਕਾਂ। ਬਾਜਵਾ ਸਾਹਿਬ ਮੁਹੰਮਦ ਅਰਸ਼ਦ ਘੁੰਮਣ ਸਾਹਿਬ ਨੇ, ਸਾਡੇ ਬੜੇ ਪਿਆਰੇ ਦਰਸ਼ਕ ਨੇ, ਜੀ ਜੀ ਜੀ, ਅਲੀਪੁਰ ਚੱਠਾ ਉਹਨਾਂ ਦਾ ਪਿੰਡ ਹੈ, ਸਾਡੇ ਗੁਜਰਾਂਵਾਲੇ ਦਾ ਬੜਾ ਤਾਰੀਖੀ ਕਸਬਾ ਹੈ, ਜੀ ਜੀ ਜੀ, ਬੜਾ ਇਤਿਹਾਸਕ। ਹਾਂਜੀ ਹਾਂਜੀ, ਉਹਨਾਂ ਜਨਾਬ ਅਖਾਨ ਭਿਜਵਾਇਆ ਵੀ ਅੱਲਾ ਦੀ ਸ਼ਾਨ
ਤੇ ਕੁੱਤੇ ਜਲੇਬੀਆਂ ਖਾਣ। ਹਾਂਜੀ ਬਿਲਕੁਲ। ਜਿਹੜਾ ਨਾ ਅਲੀਪੁਰ ਚੱਠਾ ਬੜਾ ਤਾਰੀਖੀ ਪਿੰਡ ਹੈ ਜੀ, ਤੇ ਦੀਵਾਨ ਸਾਵਨ ਮੱਲ ਦਾ ਪਿੰਡ ਹੈ, ਜਿਹੜਾ ਗਵਰਨਰ ਸੀ ਮੁਲਤਾਨ ਦਾ ਉਸ ਵੇਲੇ ਜੀ। ਸਿੱਖ ਰਾਜ ਦੇ ਵੇਲੇ। ਵਾਹ। ਤੇ ਇਸ ਖਾਨ 'ਚ ਇਹ ਦੱਸਿਆ ਗਿਆ ਵੀ ਜਿਹੜਾ ਇਹ ਕੋਈ ਰੱਬ ਦੇ ਹੀ ਰੰਗ ਨੇ ਨਾ, ਵਾਹ। ਹਾਂਜੀ, ਕਿ ਬਾਗਾਂ ਵਿੱਚ ਕਲੋਲ ਪਏ ਕਾਂ ਕਰਦੇ, ਕੂੜਾ ਫੋਲਣੇ ਦੇ ਉੱਤੇ ਮੋਰ ਕੀਤੇ, ਆਹ ਵਾਰ ਸ਼ਾਹ ਦਿਨ ਹੋਰ ਦੇ ਹੋਰ ਆਏ, ਨੇਕੀ ਚੁੱਪ ਬੈਠੀ ਬਦੀ ਸ਼ੋਰ ਕੀਤੇ। ਆਹ ਤੋ ਜਿਹੜੇ ਮੁਲਕਾਂ ਦੇ ਵਿੱਚ ਇਹ ਹਾਲ ਹੋਵੇ, ਉਸ ਜਗ੍ਹਾ ਤੇ ਉਸ ਵੇਲੇ ਤੇ ਇਹੋ ਹੀ ਖਾਨ ਬੋਲਿਆ ਜਾਂਦਾ। ਅੱਲਾ ਕੁੱਤੇ ਤੇ ਜਲੇਬੀਆਂ ਨਹੀਂ ਖਾਂਦੇ, ਹਾਂਜੀ ਲੇਕਿਨ ਇਹ ਵੇ ਕਿ ਇਹ ਕੁੱਤਾ ਇੱਕ ਅਲਾਮਤ ਦੇ ਤੌਰ ਤੇ ਵਰਤਿਆ ਗਿਆ ਹੈ ਉਹਨਾਂ ਲੋਕਾਂ ਨੂੰ ਜਿਹੜੇ ਬਦ ਕਿਰਦਾਰ ਨੇ ਜੀ, ਜਿਨ੍ਹਾਂ ਦੀ ਕੋਈ ਮਤਲਬ ਇਹ ਨਾ ਕੋਈ ਇਲਮੀ, ਨਾ ਕੋਈ ਸਮਾਜੀ, ਤੇ ਨਾ ਕੋਈ ਹੋਰ ਕਦਰ ਕੀਮਤ ਹੈ। ਜੀ। ਉਹ ਮਤਲਬ ਇਹ ਵੱਖ-ਵੱਖ ਤਰੀਕੇ ਤੇ ਵਸੀਲਿਆਂ ਦੇ ਨਾਲ ਉੱਚੀਆਂ ਪੌੜੀਆਂ ਤੇ ਚੜ੍ਹ ਕੇ, ਹਾਂਜੀ, ਤੇ ਲੋਕਾਂ ਦੇ ਝੋਲੀ ਚੁੱਕ ਬਣ ਕੇ ਤੇ ਜਾ ਕੇ ਤੇ ਉਹਨਾਂ ਸੀਟਾਂ ਦੇ ਉੱਤੇ ਜਾ ਕੇ ਬਹਿ ਜਾਂਦੇ ਨੇ ਜੀ। ਕਿ ਜਿੱਥੇ ਉਹਨਾਂ ਦਾ ਅਸਲ 'ਚ ਹੱਕ ਨਹੀਂ ਹੁੰਦਾ ਹੀ ਨਹੀਂ। ਔਰ ਉੱਥੇ ਫਿਰ ਉਹ ਮੌਜਾਂ ਮਾਰਦੇ ਨੇ ਤੇ ਨਾਲ ਲੁੱਟਮਾਰ ਵੀ ਕਰਦੇ ਨੇ ਤੇ ਰੱਜ ਕੇ ਰਿਸ਼ਵਤਾਂ ਲੈਂਦੇ ਨੇ ਤੇ ਕਰਪਸ਼ਨ ਕਰਦੇ ਨੇ। ਹਾਂ। ਤੇ ਜੇ ਕੋਈ ਉਹਨਾਂ ਨੂੰ ਆਖੇ ਤੇ ਉਹਦੇ ਉੱਤੇ ਪਰਚੇ ਬੜੇ ਭੈੜੇ ਭੈੜੇ ਕਰਾ ਦਿੰਦੇ ਨੇ। ਹਾਂ। ਹਾਂਜੀ, ਇਹ ਉਹਨਾਂ ਲੋਕਾਂ ਦੇ ਬਾਰੇ 'ਚ ਇਹ ਅਖਾਣ ਜੀ। ਲੋ ਜੀ ਸਾਹਿਬੋ, ਸਾਡੇ ਵੀਰ ਮੁਹੰਮਦ ਅਰਸ਼ਦ ਘੁੰਮਣ ਹੋਰਾਂ ਅਲੀਪੁਰ ਚੱਠਾ ਤੋਂ ਜਿਹੜਾ ਅਖਾਣ ਭੇਜਿਆ, ਇਹਦੇ ਵਿੱਚ ਵੀ ਬੜਾ ਹੀ ਵੱਡਾ ਸਬਕ ਇਸ ਅਖਾਣ ਦੇ ਵਿੱਚ ਮੁਜ਼ਮਰ ਹੈ। ਉਹ ਇਹ ਵੀ ਤੁਸੀਂ ਦੇਖੋ ਨਾ ਕਿ ਅੱਲਾ ਦੀ ਸ਼ਾਨ ਤੇ ਕੁੱਤੇ ਜਲੇਬੀਆਂ ਖਾਣ, ਯਾਨੀ ਦੱਸਿਆ ਗਿਆ ਹੈ, ਜਿਵੇਂ ਬਾਜਵਾ ਸਾਹਿਬ ਦੱਸਿਆ ਵੀ ਜਦੋਂ ਕੋਈ ਨਾ ਅਹਿਲ ਬੰਦਾ ਜਿਹੜਾ ਕਾਬਲ ਨਹੀਂ ਹੁੰਦਾ, ਨਾ ਲਾਇਕ ਹੁੰਦਾ ਹੈ, ਇਸ ਲਾਇਕ ਹੀ ਨਹੀਂ ਹੁੰਦਾ ਜਿਸ ਮਨਸਬ ਤੇ ਜਿਸ ਅਹੁਦੇ ਦੇ ਉੱਤੇ ਉਹਨੂੰ ਬਿਠਾ ਦਿੱਤਾ ਜਾਂਦਾ ਹੈ। ਅੱਲਾਹ ਪਾਕ ਦਾ ਕਰਮ ਅਸੀਂ ਆਖਦੇ ਹਾਂ ਕਿ ਅੱਲਾਹ ਪਾਕ ਦੇ ਕਰਮ ਨਾਲ ਹੀ ਬੈਠਾ ਹੈ। ਹਾਲਾਂਕਿ ਇਹ ਸਾਡੇ ਜਿਹੜਾ ਮੁਆਸ਼ਰੇ ਦੇ ਵਿੱਚ, ਸਾਡੇ ਵਸੇਬ ਦੇ ਵਿੱਚ ਵੀ ਜਿਹੜੇ ਹੁਕਮਰਾਨ ਹੁੰਦੇ ਨੇ ਜਾਂ ਜਿਹੜੇ ਵੱਡੇ ਬਾਖਤਿਆਰ ਹੁੰਦੇ ਨੇ, ਉਹ ਆਪਣੇ ਪਸੰਦੀਦਾ, ਆਪਣੇ ਝੋਲੀ ਚੁੱਕ ਜਿਹੜੇ ਨੇ, ਆਪਣੇ ਗੁਮਾਸ਼ ਤੇ ਉਹਨਾਂ ਨੂੰ ਬਾਜ਼ ਅਜਿਹਾ ਮਨਸਬਾ ਦੇ ਉੱਤੇ ਬਿਠਾ ਦਿੰਦੇ ਨੇ। ਅਜਿਹੀ ਸੀਟ ਉਹਨਾਂ ਨੂੰ ਮਿਲ ਜਾਂਦੀ ਹੈ ਕਿ ਉਹ ਫਿਰ ਅੱਲਾਹ ਪਾਕ ਦੇ ਬੰਦਿਆਂ ਨੂੰ ਵੱਢਣ ਲੱਗ ਪੈਂਦੇ ਨੇ। ਬਜਾਏ ਇਹਦੇ ਕਿ ਵੇਖੋ ਅਰਬੀ ਵਿੱਚ ਤੇ ਆਖਦੇ ਨੇ ਨਾ, ਸੈਯਦੁਲ ਕੌਮ ਖਾਦਿਮਹੁਮ, ਕੌਮ ਦਾ ਸਰਦਾਰ ਕੌਮ ਦਾ ਖਾਦਮ ਹੁੰਦਾ ਹੈ। ਡੈਫੀਨੇਸ਼ਨ ਤੇ ਇਹ ਵੇ, ਲੇਕਿਨ ਜਦੋਂ ਨਾ ਅਹਿਲ, ਨਾ ਲਾਇਕ ਔਰ ਕਿਸੇ ਸ਼ੈ ਦੇ ਕਾਬਲ ਕੋਈ ਨਾ ਹੋਵੇ ਤੇ ਉਸ ਸੀਟ ਤੇ ਉਹਨੂੰ ਬਹਾ ਦਿੱਤਾ ਜਾਏ ਤੇ ਪਿਆਰਿਓ ਫਿਰ ਉਹ ਜਿਹੜਾ ਉਹ ਹੋਚਪੁਣਾ ਕਰੇਗਾ, ਉਹ ਇਨਸਾਫ ਨਹੀਂ ਕਰੇਗਾ, ਨਾ ਆਪਣੇ ਮਨਸਬ ਦੇ ਨਾਲ ਤੇ ਨਾ ਅੱਲਾਹ ਪਾਕ ਦੇ ਬੰਦਿਆਂ ਦੇ ਨਾਲ। ਅਜਿਹੀ ਸੂਰਤ-ਹਾਲ, ਅਜਿਹੀ ਸਿਚੁਏਸ਼ਨ ਕਿਤੇ ਹੋਵੇ ਤੇ ਉੱਥੇ ਫਿਰ ਆਖਿਆ ਜਾਂਦਾ ਹੈ ਕਿ ਅੱਲਾਹ ਦੀ ਸ਼ਾਨ ਕੁੱਤੇ ਜਲੇਬੀਆਂ ਖਾਣ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਵੇਲਾ ਹੁਣ ਬੀਤ ਗਿਆ ਏ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ, ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲੋ ਕੱਢ ਕੁੜਦੇ ਦੇ